ਪ੍ਰਾਈਡ ਆਫ ਪੰਜਾਬ ਦੇ ਨਾਲ ਮੈਂ ਆ ਮੀਆਂ ਆਸਫ ਅਲੀ। ਕੀ ਤੁਹਾਨੂੰ ਪਤਾ ਹੈ ਕਿ ਸੁਲਤਾਨ ਹੈਦਰ ਅਲੀ ਤੇ ਉਹਨਾਂ ਦੇ ਸ਼ੇਰ ਪੁੱਤਰ ਟੀਪੂ ਸੁਲਤਾਨ ਪੰਜਾਬੀ ਸਨ। ਟੀਪੂ ਸੁਲਤਾਨ ਦੇ ਪੜਦਾਦਾ ਜੀ ਯਾਨੀ ਸੁਲਤਾਨ ਹੈਦਰ ਅਲੀ ਦੇ ਦਾਦਾ ਜੀ ਮੁਹੰਮਦ ਅਲੀ ਪੰਜਾਬ ਤੋਂ ਜਨੂਬੀ ਭਾਰਤ ਗਏ ਸੀ। ਮੁਹੰਮਦ ਅਲੀ ਦੇ ਪੁੱਤਰ ਸਨ ਫਤਿਹ ਮੁਹੰਮਦ, ਜਿਨ੍ਹਾਂ ਦੇ ਪੁੱਤਰ ਸੁਲਤਾਨ ਹੈਦਰ ਅਲੀ ਸੀ। ਬਰੇ ਸਗੀਰ ਪਾਕੋ ਹਿੰਦ ਵਿੱਚ ਅੰਗਰੇਜ਼ ਹਮਲਾਵਰਾਂ ਨੂੰ ਸੈਂਕੜਾ ਰਿਆਸਤਾਂ ਤੇ ਮੁਗਲਿਆ ਸਲਤਨਤਾਂ ਦੇ ਹੁਕਮਰਾਨਾਂ ਤੇ ਉਹਨਾਂ ਦੇ ਸੂਬੇਦਾਰਾਂ ਸਮੇਤ ਦੂਜੀਆਂ ਕੌਮਾਂ ਤੇ ਇਲਾਕਿਆਂ ਵੱਲੋਂ ਕੁਝ ਜ਼ਿਆਦਾ ਮੁਜ਼ਾਮਤ ਨਹੀਂ ਮਿਲੀ, ਪਰ ਦੋ ਸਲਤਨਤਾਂ ਐਸੀਆਂ ਵੀ ਸੀ ਜਿਨ੍ਹਾਂ ਨੇ ਅੰਗਰੇਜ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਤੇ ਇਹੀ ਦੋ ਸਲਤਨਤਾਂ ਅੰਗਰੇਜ਼ ਦੇ ਬਰੇ ਸਗੀਰ ਤੇ ਪੂਰੇ ਕਬਜ਼ੇ ਨੂੰ ਇੱਕ ਸਦੀ ਤੱਕ ਅੱਗੇ ਲੈ ਗਈਆਂ ਸੀ। ਨਹੀਂ ਤੇ ਬੰਗਾਲ ਤੇ 1757 ਵਿੱਚ ਫਤਹ ਹੋਇਆ ਤੇ ਮੁਗਲਿਆ ਸਲਤਨਤ, ਰਿਆਸਤ ਅਵਧ ਤੇ ਬੰਗਾਲੀ ਨਵਾਬਾਂ ਦੀ ਇਕੱਠੀ ਫੌਜ 1764 ਵਿੱਚ ਬਕਸਰ ਦੇ ਮੁਕਾਮ ਤੇ ਸ਼ਿਕਸਤ ਖਾ ਕੇ ਅੰਗਰੇਜ਼ ਦੀ ਹਾਕਮੀਅਤ ਨੂੰ ਮੰਨ ਚੁੱਕੀਆਂ ਸੀ। ਪਰ ਦੋ ਸਲਤਨਤਾਂ ਉਹਨਾਂ ਦੇ ਮੁਕੰਮਲ ਕਬਜ਼ੇ ਨੂੰ ਇੱਕ ਸਦੀ ਅੱਗੇ ਲੈ ਗਈਆਂ। ਪਹਿਲੀ ਸਲਤਨਤ ਖੁਦਾਦਾਦੇ ਮੈਸੂਰ ਤੇ ਦੂਜੀ ਪੰਜਾਬ, ਤੇ ਦੋਵੇਂ ਹੀ ਸਲਤਨਤਾਂ ਉਸ ਵੇਲੇ ਅੰਗਰੇਜ਼ ਦੀ ਤਰ੍ਹਾਂ ਹੀ ਤਰੱਕੀ ਯਾਫਤਾ ਤੇ ਖੁਸ਼ਹਾਲ ਸਨ ਤੇ ਉਹਨਾਂ ਦੀ ਫੌਜ ਵੀ ਅੰਗਰੇਜ਼ ਤੋਂ ਵੱਧ ਮਜ਼ਬੂਤ ਸੀ। ਦੋਵਾਂ ਸਲਤਨਤਾਂ ਦੀ ਖਾਸ ਗੱਲ ਇਹ ਸੀ ਕਿ ਦੋਵਾਂ ਨੇ ਹੀ ਅੱਧੀ ਸਦੀ ਫਰੰਗੀ ਫੌਜ ਨੂੰ ਰੋਕੇ ਰੱਖਿਆ। ਉਹਨਾਂ ਦੋਵਾਂ ਦੀ ਦੂਜੀ ਵੱਡੀ ਗੱਲ ਇਹ ਸੀ ਕਿ ਦੋਵਾਂ ਦੇ ਹੁਕਮਰਾਨ ਪੰਜਾਬੀ ਸੀਗੇ, ਜਿਨ੍ਹਾਂ ਵਿੱਚੋਂ ਇੱਕ ਸੁਲਤਾਨ ਟੀਪੂ ਸੀ। ਦੋਵਾਂ ਸਲਤਨਤਾਂ ਨੇ ਜੰਗਾਂ ਵਿੱਚ ਅੰਗਰੇਜ਼ਾਂ ਨੂੰ ਹਰਾਇਆ। ਦੋਵਾਂ ਨਾਲ ਹੀ ਫਰੰਗੀ ਹੁਕਮਰਾਨਾਂ ਨੇ ਸੁਲ੍ਹਾ ਤੇ ਅਮਨ ਦੇ ਮੁਆਹਦੇ ਕੀਤੇ ਤੇ ਉਹ ਵੀ ਬਰਾਬਰੀ ਦੀ ਸਤ੍ਹਾ ਤੇ। ਉਹਨਾਂ ਦੋਵਾਂ ਪੰਜਾਬੀ ਸਪੂਤਾਂ ਦੀ ਮੌਤ ਦੇ ਬਾਅਦ ਹੀ ਫਰੰਗੀ ਸਰਕਾਰ ਬਰੇ ਸਗੀਰ ਤੇ ਕਾਬਜ਼ ਹੋਣ ਵਿੱਚ ਕਾਮਯਾਬ ਹੋ ਸਕੀ ਸੀ। ਰਣਜੀਤ ਸਿੰਘ ਦਾ ਪੰਜਾਬੀ ਹੋਣਾ ਤੇ ਸਭ ਨੂੰ ਪਤਾ ਹੀ ਏ, ਪਰ ਟੀਪੂ ਸੁਲਤਾਨ ਦੇ ਬਾਰੇ ਘੱਟ ਲੋਕਾਂ ਨੂੰ ਪਤਾ ਏ ਕਿ ਉਹ ਵੀ ਪੰਜਾਬੀ ਸੀਗੇ। ਟੀਪੂ ਸੁਲਤਾਨ ਸ਼ਹੀਦ ਦੇ ਖਾਨਦਾਨ ਦੇ ਪੰਜਾਬੀ ਹੋਣ ਦੇ ਹਵਾਲੇ ਦੇ ਤੌਰ ਤੇ ਉਹਨਾਂ ਕਿਤਾਬਾਂ ਦੇ ਨਾਂ ਤੇ ਮੁਸੰਨਫੀਨ ਦੇ ਨਾਮ ਦੱਸ ਰਿਹਾ ਜਿਨ੍ਹਾਂ ਨੇ ਟੀਪੂ ਸੁਲਤਾਨ ਦੇ ਖਾਨਦਾਨ ਨੂੰ ਸ਼ਮਾਲ ਮਗਰਬੀ ਪੰਜਾਬ ਦਾ ਲਿਖਿਆ ਹੈ। ਨਾਂ ਕਿਤਾਬ ਹੈਦਰ ਅਲੀ, ਲਿਖਾਰੀ ਪ੍ਰੋਫੈਸਰ ਨਰਿੰਦਰ ਕ੍ਰਿਸ਼ਨ ਸੇਨਾ, ਕਲਕੱਤਾ ਯੂਨੀਵਰਸਿਟੀ ਦੇ ਪ੍ਰੋਫੈਸਰ। ਦੂਜੀ ਹਿਸਟਰੀ ਆਫ ਮੈਸੂਰ, ਕਰਨਲ ਵਿਲਕਸ। ਸੁਲਤਾਨ ਟੀਪੂ, ਮੌਲਾਨਾ ਮੁਹੰਮਦ ਅਲੀ। ਰੈਸੁਲ ਤਜਾਰ ਮੁਦਾਰਸ, ਤਾਰੀਖ ਮੈਸੂਰ, ਕਰਨਲ ਬੌਂਗ, ਚੀਫ ਕਮਿਸ਼ਨਰ ਮੈਸੂਰ। ਤਾਰੀਖ ਮੈਸੂਰ, ਮਹਿਮੂਦ ਬੰਗਲੌਰੀ, ਜਨੂਬੀ ਹਿੰਦ। ਨਿਸ਼ਾਨੇ ਹੈਦਰੀ, ਮੁਸੰਨਫ ਮੀਰ ਹਸਨ ਕਰਮਾਨੀ, ਵਜ਼ੀਰ ਮੈਸੂਰ ਦਰਬਾਰ। ਤਾਰੀਖ ਜੰਗ। ਸਭ ਕਿਤਾਬਾਂ ਵਿੱਚ ਟੀਪੂ ਸੁਲਤਾਨ ਦੇ ਖਾਨਦਾਨ ਨੂੰ ਪੰਜਾਬ ਦਾ ਦੱਸਿਆ ਗਿਆ ਹੈ। ਟੀਪੂ ਸੁਲਤਾਨ ਦਾ ਸ਼ਜਰਾ ਨਸਬ ਵੀ ਮੁਲਾਜ਼ਾ ਫਰਮਾ ਲਓ। ਚਨਿਓੜ ਦੀ ਤਹਿਸੀਲ ਲਾਲੀਆਂ ਦੇ ਇੱਕ ਪਿੰਡ ਨਾਲ ਤਲਕ ਰੱਖਣ ਵਾਲੇ ਹਜ਼ਰਤ ਬਹਿਲੋਲ, ਜਿਨ੍ਹਾਂ ਦਾ ਮਜ਼ਾਰ ਟਿੱਬਾ ਸ਼ਾਹ ਬਹਿਲੋਲ ਪਿੰਡੀ ਭੱਟੀਆਂ ਵਿੱਚ ਹੈ, ਜੋ ਵਲੀਏ ਕਾਮਲ ਬਜ਼ੁਰਗ ਸੀ। ਉਹਨਾਂ ਦੇ ਦੂਜੇ ਪੁੱਤਰ ਮੁਹੰਮਦ ਅਲੀ ਤੇ ਵਲੀ ਮੁਹੰਮਦ ਗੁਲਬਰਗਾ ਜਨੂਬੀ ਹਿੰਦ ਚਲੇ ਗਏ ਸੀ। ਕਿਉਂਕਿ ਇਹ ਖਾਨਦਾਨ ਵੀ ਖੁਦ ਵੀ ਔਲੀਆ ਦਾ ਸੀ, ਇਸ ਲਈ ਮੁਹੰਮਦ ਅਲੀ ਦੀ ਸ਼ਾਦੀ ਮਸ਼ਹੂਰ ਸੂਫੀ ਬਜ਼ੁਰਗ ਹਜ਼ਰਤ ਖਵਾਜਾ ਹੁਸੈਨ ਗੇਸੂ ਦਰਾਜ਼ ਦੇ ਖਾਦਮੇ ਖਾਨਕਾ ਹਸਨ ਬਖਤ ਦੀ ਧੀ ਜ਼ੀਨਤ ਬੇਗਮ ਅਲ ਮਾਰੂਫ ਮਜੀਦ ਬੇਗਮ ਨਾਲ ਹੋਈ, ਜਿਨ੍ਹਾਂ ਤੋਂ 4 ਪੁੱਤਰ ਹੋਏ, ਜਿਨ੍ਹਾਂ ਵਿੱਚ ਇੱਕ ਫਤਿਹ ਮੁਹੰਮਦ ਸੀ, ਜਿਨ੍ਹਾਂ ਦੇ ਪੁੱਤਰ ਹੈਦਰ ਅਲੀ ਸੀਗੇ। ਹੈਦਰ ਅਲੀ ਦੀ ਪਹਿਲੀ ਬੀਵੀ ਦੀ ਵਫਾਤ ਦੇ ਬਾਅਦ ਉਹਨਾਂ ਦੀ ਸ਼ਾਦੀ ਨਵਾਬ ਸਾਦਤ ਅਲੀ ਦੀ ਭਤੀਜੀ ਫਾਤਮਾ ਉਰਫ ਫਖਰੁਲ ਨਿਸਾ ਨਾਲ ਹੋਈ, ਜੋ ਨਵਾਬ ਸਾਦੁੱਲਾ ਖਾਨ ਦੀ ਨਵਾਸੀ ਵੀ ਸੀ। ਨਵਾਬ ਸਾਦੁੱਲਾ ਖਾਨ ਚਨਿਓਟੀ ਜੱਪਾ ਖਾਨਦਾਨ ਦੇ ਨਾਲ ਤਲਕ ਰੱਖਦੇ ਸੀ, ਜਦ ਕਿ ਹੈਦਰ ਅਲੀ ਦੇ ਅਬਾਓ ਅਜਦਾਦ ਸਪਰਾ ਸੀ। ਇਸ ਲਈ ਸਪਰਾ ਤੇ ਜੱਪਾ ਦੋਵੇਂ ਹੀ ਟੀਪੂ ਸੁਲਤਾਨ ਨੂੰ ਆਪਣੀ ਬਰਾਦਰੀ ਤੋਂ ਹੋਣ ਦਾ ਦਾਅਵਾ ਕਰਦੇ ਨੇ। ਟੀਪੂ ਸੁਲਤਾਨ ਦੇ ਖਾਨਦਾਨ ਦਾ ਦਿੱਲੀ ਤੇ ਫਿਰ ਦੱਖਣ ਤੱਕ ਪਹੁੰਚ ਜਾਣਾ ਉਸ ਜ਼ਮਾਨੇ ਦੇ ਹਿਸਾਬ ਨਾਲ ਆਮ ਜਿਹੀ ਗੱਲ ਸੀ, ਕਿਉਂਕਿ ਉਸ ਵੇਲੇ ਚਨਿਓਟ, ਪਿੰਡੀ ਭੱਟੀਆਂ ਤੇ ਉਹਦੇ ਆਲ ਦਵਾਲ ਦੇ ਸ਼ੇਖ ਤਜਾਰਤ ਲਈ, ਸਿਪਾਗਰੀ ਲਈ ਦਿੱਲੀ ਆਂਦੇ ਜਾਂਦੇ ਰਹਿੰਦੇ ਸੀ ਤੇ ਦਿੱਲੀ ਵਿੱਚ ਇਹਨਾਂ ਸ਼ੇਖਾਂ ਦਾ ਮੁਹੱਲਾ ਪੰਜਾਬੀ ਸੁਦਾਗਰਾਨ ਦੇ ਨਾਂ ਤੋਂ ਅੱਜ ਤੀਕ ਮੌਜੂਦ ਹੈ।